ਤੁਹਾਨੂੰ ਇਹ ਗੱਲ ਦੱਸਣ ਦੀ ਲੋੜ ਤੇ ਨਹੀਂ ਕਿ ਸਿਮ ਕਿਹਨੂੰ ਕਹਿੰਦੇ ਨੇ, ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਿਮ ਕਿਸ ਚੀਜ਼ ਦਾ ਐਬਰੀਵੀਏਸ਼ਨ ਹੈ ਇਹ ਜ਼ਰੂਰ ਦੱਸਾਂਗੇ। ਉਸ ਤੋਂ ਬਾਅਦ ਆਵਾਂਗੇ ਅਸੀਂ ਆਪਣੇ ਅੱਜ ਦੇ ਟੌਪਿਕ ਵੱਲ। ਸਬਸਕ੍ਰਾਈਬਰ ਆਇਡੈਂਟੀਫਾਈ ਮੋਡਿਊਲ ਜਾਂ ਸਬਸਕ੍ਰਾਈਬਰ ਆਇਡੈਂਟੀਫਿਕੇਸ਼ਨ ਮੋਡਿਊਲ ਨੂੰ ਸ਼ਾਰਟ ਫਾਰਮ ਦੇ ਵਿੱਚ ਸਿਮ ਲਿਖਿਆ ਤੇ ਪੜ੍ਹਿਆ ਜਾਂਦਾ ਹੈ। ਇਸ ਸਿਮ ਦਾ ਇਸਤੇਮਾਲ ਮੋਬਾਈਲ ਫੋਨ ਇਸਤੇਮਾਲ ਕਰਨ ਵਾਲੇ ਦੀ ਪਛਾਣ ਤੇ ਤਸਦੀਕ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਪਛਾਣ ਲਈ ਆਮ ਤੌਰ ਤੇ ਸਿਮ ਨੂੰ ਨੰਬਰ ਅਲਾਟ ਕੀਤਾ ਜਾਂਦਾ ਹੈ। ਸਾਡੇ ਫੋਨ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਿਮ ਕਾਰਡ ਦੀ ਚੌੜਾਈ 5 ਮਿਲੀਮੀਟਰ, ਲੰਬਾਈ 15 ਮਿਲੀਮੀਟਰ ਤੇ ਮੋਟਾਈ 0.76 ਮਿਲੀਮੀਟਰ ਹੁੰਦੀ ਹੈ। ਸਿਮ ਤੇ ਮੋਬਾਈਲ ਫੋਨ ਕਾਰਡ ਹੋਲਡਰ ਦੀਆਂ ਪਿੰਨਾਂ ਜੇ ਸਹੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਨਾ ਜੁੜਨ ਤੇ ਫੋਨ ਕੰਮ ਨਹੀਂ ਕਰੇਗਾ। ਇਸ ਲਈ ਸਿਮ ਤੇ ਮੋਬਾਈਲ ਫੋਨ ਦੇ ਸਿਮ ਕਾਰਡ ਹੋਲਡਰ ਦਾ ਆਪਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਕਨੈਕਟ ਹੋਣਾ ਬਹੁਤ ਜ਼ਰੂਰੀ ਹੈ। ਇਸੇ ਲਈ ਮੋਬਾਈਲ ਦੇ ਕਾਰਡ ਹੋਲਡਰ ਤੇ ਸਿਮ ਦੇ ਕਨੈਕਸ਼ਨ ਨੂੰ ਸਹੀ ਤਰੀਕੇ ਦੇ ਨਾਲ ਆਪਣੀ ਜਗ੍ਹਾ ਤੇ ਫਿੱਟ ਕਰਨ ਲਈ ਸਿਮ ਦੀ ਇੱਕ ਨੁੱਕੜ ਤੇ ਕੱਟ ਬਣਾ ਦਿੱਤਾ ਜਾਂਦਾ ਹੈ। ਗੌਰ ਕਰੋ, ਜੇ ਸਿਮ ਕਾਰਡ ਤੇ ਕੱਟ ਦਾ ਨਿਸ਼ਾਨ ਨਾ ਹੋਵੇ, ਯਾਨੀ ਉਹਦੀ ਇੱਕ ਨੁੱਕਰ ਕੱਟੀ ਹੋਈ ਨਾ ਹੋਵੇ, ਤੇ ਉਹਨੂੰ ਮੋਬਾਈਲ ਦੇ ਵਿੱਚ ਸਹੀ ਤਰੀਕੇ ਦੇ ਨਾਲ ਐਡਜਸਟ ਕਰਨਾ ਕਿੰਨਾ ਮੁਸ਼ਕਿਲ ਕੰਮ ਹੋਵੇਗਾ। ਹੁਣ ਸਿਮ ਉੱਤੇ ਇਸ ਕੱਟੀ ਹੋਈ ਨੁੱਕਰ ਪਾਰੋਂ ਅਸੀਂ ਨਾ ਸਿਰਫ ਸਿਮ ਨੂੰ ਸਹੀ ਤਰੀਕੇ ਦੇ ਨਾਲ ਮੋਬਾਈਲ ਫੋਨ ਦੇ ਵਿੱਚ ਇਨਸਰਟ ਕਰ ਸਕਦੇ ਹਾਂ, ਬਲਕਿ ਮੋਬਾਈਲ ਫੋਨ ਨੂੰ ਬਗੈਰ ਕਿਸੇ ਖੇਚਲ ਦੇ ਇੱਕੋ ਅਟੈਂਪਟ ਦੇ ਵਿੱਚ ਔਨ ਵੀ ਕਰ ਸਕਦੇ ਹਾਂ। ਤੇ ਇਹ ਕੱਟ ਦਾ ਨਿਸ਼ਾਨ ਸਿਰਫ ਸਿਮ ਦੇ ਉੱਤੇ ਹੀ ਨਹੀਂ ਹੁੰਦਾ, ਬਲਕਿ ਜੇ ਤੁਸੀਂ ਮੋਬਾਈਲ ਫੋਨ ਇਸਤੇਮਾਲ ਕਰਦੇ ਹੋ ਤੇ ਯਕੀਨਨ ਤੁਸੀਂ ਇਸਤੇਮਾਲ ਕਰਦੇ ਵੀ ਹੋਵੋਗੇ। ਤੇ ਸਿਮ ਪਾਉਣ ਲੱਗਿਆਂ ਤੁਸੀਂ ਸਿਮ ਪਾਕਟ ਜਾਂ ਸਿਮ ਟਰੇ ਤੇ ਵੇਖਿਆ ਹੋਵੇਗਾ ਕਿ ਉਹਦੇ ਉੱਤੇ ਵੀ ਇੱਕ ਨਿੱਕਾ ਜਿਹਾ ਸਿਮ ਕੱਟ ਦਾ ਨਿਸ਼ਾਨ ਹੁੰਦਾ ਹੈ। ਉਹਦੀ ਵਜ੍ਹਾ ਇਹ ਵੇ ਕਿ ਤੁਹਾਨੂੰ ਇਹ ਸਮਝਣ ਦੇ ਵਿੱਚ ਆਸਾਨੀ ਰਹਿੰਦੀ ਏ ਕਿ ਸਿੱਧਾ ਪਾਸਾ ਕਿਹੜਾ ਹੈ ਤੇ ਪੁੱਠਾ ਪਾਸਾ ਕਿਹੜਾ ਹੈ ਤੇ ਕਿਹੜੇ ਬੰਨਿਓ ਤੁਸੀਂ ਮੋਬਾਈਲ ਸਿਮ ਟਰੇ ਦੇ ਅੰਦਰ ਇਨਸਰਟ ਕਰਨੀ ਹੈ। ਇਹ ਸੀ ਸਾਡੀ ਇੱਕ ਨਿੱਕੀ ਜਿਹੀ ਇਨਫੋਰਮੇਸ਼ਨ ਦੇ ਬਾਰੇ ਦੇ ਵਿੱਚ ਵੀਡੀਓ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ।